ਅਕਸਰ ਬਲਕਿ ਹਮੇਸ਼ਾ ਹੀ ਇਹ ਸਵਾਲ ਕੀਤਾ ਜਾਂਦਾ ਹੈ ਕਿ ਲਿਖਣ ਦਾ ਸ਼ੌਕ ਹੋਇਆ ਜਾਂ ਆਪਣੇ ਆਪ ਹੀ ਕਲਮ ਚੱਲ ਪਈ, ਇਧਰਲੇ ਪਾਸੇ ਧਿਆਨ ਕਿਵੇਂ ਆਇਆ ਤੇ ਫਿਰ ਆਪਣੀ ਜ਼ਿੰਦਗੀ ਇਸੇ ਹੀ ਚੀਜ਼ ਦੇ ਨਾਵੇਂ ਲਾਤੀ, ਨਾਤ ਲਿਖ ਲਈ, ਹਮਦ ਲਿਖ ਲਈ ਤੇ ਸ਼ਾਇਰੀ ਕਰ ਲਈ? ਅਸਲ ਵਿੱਚ ਗੱਲ ਇਹ ਹੈ ਕਿ ਮੇਰੇ ਘਰ ਦਾ ਕੋਈ ਮਾਹੌਲ ਜਿਹੜਾ ਉਹ ਅਦਬੀ ਮਾਹੌਲ ਹੈ। ਜੀ ਜੀ। ਮੇਰੇ ਵੱਡੇ ਭਾਈ ਜਮੀਲ ਚਿਸ਼ਤੀ ਸਾਹਿਬ ਜਿਹੜੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਵਾਲੀਆਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਈਆਂ ਤੇ ਸ਼ੋਹਰਤ ਤੇ ਦੁਆਮ ਹਾਸਲ ਕੀਤੀ, ਜਿਸਨਾਂ ਦੇ ਵਿੱਚੋਂ ਮੈਂ ਦੀਵਾਨੀ ਗੰਜ ਸ਼ਕਰ ਦੀ, ਗੰਜ ਸ਼ਕਰ ਲਜਪਾਲ ਮੇਰਾ, ਦਾਤਾ ਹਜ਼ੂਰੀ ਤੈਨੂੰ ਲੱਖਾਂ ਨੇ ਸਲਾਮ, ਔਰ ਸਖੀਆਂ ਦੇ ਵਿੱਚੋਂ ਸਖੀ ਦਾਤਾ ਬੇਮਿਸਾਲ, ਦਾਤਾ ਲਜਪਾਲ ਮੇਰਾ, ਦਾਤਾ ਲਜਪਾਲ ਜੀ, ਔਰ ਖੋ ਕੇ ਲੈ ਗਿਆ ਇਹ ਮਾਹੀ ਮੈਥੋਂ ਹਾਸੇ, ਦੁੱਖਾਂ ਦੇ ਮੈਨੂੰ ਵਸ ਪਾ ਗਿਆ, ਝੂਠੇ ਆਉਣ ਵਾਲੇ ਦੇ ਗਿਆ ਦਲਾਸੇ, ਦੁੱਖਾਂ ਦੇ ਮੈਨੂੰ ਵਸ ਪਾ ਗਿਆ, ਔਰ ਉਹਦੇ ਨਾਲ ਨਾਲ ਦਮ ਦਮ ਕਰੋ ਫਰੀਦ ਫਰੀਦ, ਆਖੋ ਹੱਕ ਫਰੀਦ, ਔਰ ਅਸਾਂ ਮੁੱਖ ਬਾਬੇ ਦਾ ਵੇਖ ਲਿਆ, ਹੁਣ ਹੋਰ ਕਿਸੇ ਵੱਲ ਤੱਕਣਾ ਨਹੀਂ, ਦਿਲ ਵਿਰਦ ਫਰੀਦ ਦਾ ਕਰਦਾ ਏ, ਹੁਣ ਹੋਰ ਵਜ਼ੀਫਾ ਪੱਕਣਾ ਨਹੀਂ। ਔਰ ਇਹਦੇ ਨਾਲ ਨਾਲ ਕਿਉਂਕਿ ਵੱਡੇ ਭਾਈ ਜਮੀਲ ਚਿਸ਼ਤੀ ਸਾਹਿਬ ਹੋਰੀ ਅਲਾਮਾ ਸੈਮ ਚਿਸ਼ਤੀ ਰਹਿਮਤੁल्लाह ਤਾਲਾ ਅਲੈਹ ਦੇ ਸ਼ਾਗਿਰਦੇ ਖਾਸ ਸਨ, ਤੇ ਉਹਨਾਂ ਦੇ ਨਾਲ ਮੇਰਾ ਵੀ ਉਹਨਾਂ ਦੇ ਨਾਲ ਆਉਣ ਜਾਣ ਸੀ, ਔਰ ਮੈਂ ਆਪਣੇ ਰੂਹਾਨੀ ਉਸਤਾਦ ਅਲਾਮਾ ਸੈਮ ਚਿਸ਼ਤੀ ਰਹਿਮਤੁल्लाह ਤਾਲਾ ਨੂੰ ਨਾਤ ਦੇ ਹਵਾਲੇ ਨਾਲ ਸਮਝਦਾ, ਔਰ ਪੰਜਾਬੀ ਸ਼ਾਇਰੀ ਦੇ ਹਵਾਲੇ ਦੇ ਨਾਲ, ਔਰ ਉਰਦੂ ਸ਼ਾਇਰੀ ਦੇ ਹਵਾਲੇ ਦੇ ਨਾਲ ਉਸਤਾਦ ਮੁਕਰਮ ਹਜ਼ਰਤ ਪ੍ਰੋਫੈਸਰ ਰਿਆਜ਼ ਕਾਦਰੀ ਸਾਹਿਬ ਮੇਰੇ ਉਸਤਾਦ ਨੇ। ਇਸ ਜਦੋਂ ਬਾਬਾ ਜੀ ਸੈਮ ਚਿਸ਼ਤੀ ਰਹਿਮਤੁल्लाह ਤਾਲਾ ਦੀ ਔਰ ਸੋਬਤ ਹਾਸਲ ਹੋਈ, ਜਮੀਲ ਚਿਸ਼ਤੀ ਸਾਹਿਬ ਦੀ ਸੋਬਤ ਹਾਸਲ ਹੋਈ, ਤੇ ਫਿਰ ਕਲਮ ਤੇ ਮੈਂ ਕਹਿੰਦਾ ਇਹ ਉਹਨਾਂ ਦਾ ਫੈਜ਼ਾਨ ਹੈ, ਔਰ ਮੇਰੇ ਅੰਦਰੋਂ ਆਪਣੇ ਆਪ ਸ਼ਾਇਰੀ ਜਾਰੀ ਹੋ ਗਈ।